ਅਗਲੀ ਦੀਪਕ ਜੀ ਜੇ ਆਪਾਂ ਗੱਲ ਕਰਦੇ ਜਾਈਏ ਆਪਾਂ ਥੋੜੇ ਦਿਨ ਪਹਿਲਾਂ ਹੀ ਗੱਲ ਕਰ ਰਹੇ ਸੀਗੇ ਚਿੱਪ ਵਾਲੇ ਪਾਸਪੋਰਟ ਆ ਰਹੇ ਆ। ਉਸ ਉੱਤੇ ਵੀ ਲੋਕ ਸ਼ੱਕ ਦੀ ਨਜ਼ਰ ਨਾਲ ਦੇਖਦੇ ਵੀ ਭਾਈ ਜਸੂਸੀ ਦਾ ਰਾਹ ਤਾਂ ਨਹੀਂ। ਪਰ ਹੁਣ ਭਾਰਤੀ ਸਰਕਾਰ ਕਹਿ ਰਹੀ ਆ ਵੀ ਉਹ ਖਰੀਦੇਗੀ ਨਵਾਂ ਪੈਗਾਸਸ ਜਸੂਸ। ਬਿਲਕੁਲ ਇਹ ਗੱਲ ਦਰੁਸਤ ਹੈ ਜੀ ਕਿ ਇਹ ਖੂਬ ਚਰਚਾ ਬਕਾਇਦਾ ਤੌਰ ਤੇ ਫਾਈਨੈਂਸ਼ੀਅਲ ਟਾਈਮਜ਼ ਦੀ ਰਿਪੋਰਟ ਦੇ ਹਵਾਲੇ ਨਾਲ ਚਰਚਾ। ਅਸਲ ਦੇ ਵਿੱਚ 2021 ਦੇ ਵਿੱਚ ਭਾਰਤ ਸਰਕਾਰ ਨਿਸ਼ਾਨੇ ਤੇ ਆ ਗਈ ਸੀ ਪੈਗਾਸਸ ਲਾਗੂ ਕਰਨ ਦੇ ਹਵਾਲੇ ਨਾਲ ਕਿ ਜੀ ਇਹਨਾਂ ਨੇ ਪੈਗਾਸਸ ਖਰੀਦਿਆ ਹੋਇਆ ਤੇ ਉਸ ਨੂੰ ਲੋਕਾਂ ਦੇ ਫੋਨ ਟੈਪ ਕਰਨ ਲਈ, ਉਹਨਾਂ ਦੇ ਫੋਨ ਸੁਣਨ ਲਈ, ਉਹਨਾਂ ਦੇ ਮੈਸੇਜ ਪੜ੍ਹਨ ਲਈ, ਉਹਨਾਂ ਦੀ ਗੱਲਬਾਤ ਜਾਣਨ ਲਈ ਜਸੂਸੀ ਤੌਰ ਤੇ ਵਰਤਿਆ ਜਾ ਰਿਹਾ। ਤੇ ਉਸ ਸਮੇਂ ਭਾਰਤ ਸਰਕਾਰ, ਕੇਂਦਰ ਸਰਕਾਰ, ਮੋਦੀ ਅਮਿਤ ਸ਼ਾਹ ਦੀ ਜੋੜੀ ਇਸ ਗੱਲ ਨਿਸ਼ਾਨੇ ਤੇ ਆ ਗਈ ਸੀ ਕਿ ਜੀ ਕਿ ਇਹਨਾਂ ਨੇ ਆਪਣੀ ਪਾਰਟੀ ਦੇ, ਵਿਰੋਧੀ ਪਾਰਟੀ ਦੇ ਲੀਡਰਾਂ ਦੇ, ਐਮਪੀਆਂ ਦੇ, ਹੋਰ ਸੂਬਿਆਂ ਦੇ ਮੁੱਖ ਮੰਤਰੀਆਂ ਦੇ, ਮੰਤਰੀਆਂ ਦੇ, ਜਾਂ ਸਾਡੇ ਮੰਨ ਲਓ ਕਈ ਕਲਾਕਾਰ ਵੱਡੇ ਬਾਲੀਵੁੱਡ, ਹਾਲੀਵੁੱਡ ਹੈ ਨਾ, ਉਹਨਾਂ ਦੇ, ਜਾਂ ਕਈ ਲੇਖਕ ਵੱਡੇ, ਜਾਂ ਵੱਡੇ ਪੱਤਰਕਾਰ ਕੋਈ, ਜਾਂ ਕੋਈ ਹੋਰ ਵਕੀਲ, ਜੱਜਾਂ ਤੱਕ ਦੀ ਵੀ ਚਰਚਾਵਾਂ ਆਈਆਂ ਕਿ ਉਹਨਾਂ ਤੱਕ ਦੀ ਵੀ ਜਾਣਕਾਰੀ ਇਹਦੇ ਰਾਹੀਂ ਇਕੱਤਰ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਅਮਰੀਕਾ 'ਚ ਵੀ ਇਹ ਨਿਸ਼ਾਨੇ ਤੇ ਆਇਆ ਸੀ ਤੇ ਅਮਰੀਕਾ ਨੇ ਫਿਰ ਇਸ ਨੂੰ ਬਲੈਕਲਿਸਟ ਕੀਤਾ। ਬਿਲਕੁਲ। ਤੇ ਕਈ ਹੋਰ ਦੇਸ਼ਾਂ ਨੇ ਇਸ ਨੂੰ ਬਾਹਰ ਕੀਤਾ ਤੇ ਭਾਰਤ 'ਚ ਵੀ ਇਹਦੇ ਤੇ ਇੱਕ ਤਰ੍ਹਾਂ ਨਾਲ ਰੋਕ ਲੱਗਣ ਦੇ ਦਮ ਭਰਿਆ ਗਿਆ। ਤੇ ਇਹ ਪੈਗਾਸਸ ਜਦੋਂ ਬਦਨਾਮ ਹੋ ਗਿਆ ਤਾਂ ਸਰਕਾਰ ਨੂੰ ਹੁੰਦਾ ਹੈ, ਜਾਂ ਹੋਰ ਮੁਲਕਾਂ ਨੂੰ ਵੀ ਹੁੰਦਾ ਹੈ ਕਿ ਅਸੀਂ ਕੁਝ ਹੋਰ ਲੱਭਣਾ। ਇਸ ਮੌਕੇ ਵੀ ਪਤਾ ਲੱਗ ਰਿਹਾ ਹੈ ਕਿ ਚਾਹੇ ਮਤਲਬ ਕਿ ਅਮਰੀਕਾ ਹੈ, ਚਾਹੇ ਬ੍ਰਿਟੇਨ ਹੈ, ਚਾਹੇ ਕੈਨੇਡਾ ਹੈ, ਚਾਹੇ ਆਸਟ੍ਰੇਲੀਆ ਹੈ, ਚਾਹੇ ਨਿਊਜ਼ੀਲੈਂਡ ਹੈ, ਉਹ ਕਈ ਹੋਰ ਤਰ੍ਹਾਂ ਦੇ ਇਹ ਸਪਾਈਵੇਅਰ ਵਰਤ ਰਹੇ ਨੇ, ਕਈ ਹੋਰ ਤਰ੍ਹਾਂ ਦੇ ਇਹੋ ਜਿਹੇ ਸੌਫਟਵੇਅਰ ਵਰਤ ਰਹੇ ਨੇ ਜਿਹੜੇ ਇਹ ਜਿਹੀਆਂ ਏਜੰਸੀਆਂ ਮਤਲਬ ਦਿੰਦੀਆਂ ਨੇ, ਉਪਲਬਧ ਕਰਾਉਂਦੀਆਂ ਨੇ ਪੈਗਾਸਸ ਵਰਗੇ, ਉਹ ਉਹਨਾਂ ਨੇ ਲਏ ਹੋਏ ਨੇ। ਤੇ ਭਾਰਤ ਸਰਕਾਰ ਵੀ ਤਰਲੋ ਮੱਚੀ ਹੈ ਕਿ ਅਸੀਂ ਕੋਈ ਨਵਾਂ ਖਰੀਦ ਲਈਏ। ਤੇ ਕਹਿੰਦੇ ਇਸ ਲਈ ਇਹ ਫਾਈਨੈਂਸ਼ੀਅਲ ਟਾਈਮਜ਼ ਦੀ ਰਿਪੋਰਟ ਦੇ ਹਵਾਲੇ ਨਾਲ ਉਹ ਕਹਿੰਦੇ ਨੇ ਕਿ ਜੀ ਬਕਾਇਦਾ ਤੌਰ ਤੇ ਅਫਸਰਾਂ ਦੀ ਡਿਊਟੀ ਲਾ ਦਿੱਤੀ ਗਈ ਹੈ, ਅਧਿਕਾਰੀਆਂ ਨੇ ਕੰਪਨੀਆਂ ਨਾਲ ਡੀਲ ਕਰਨੀ ਸ਼ੁਰੂ ਕਰ ਦਿੱਤੀ ਹੈ, ਉਹਨਾਂ ਤੋਂ ਮੰਗੇ ਜਾ ਰਹੇ ਨੇ ਉਹਨਾਂ ਦੇ ਰਿਪੋਰਟ, ਤੇ ਉਹਦੇ ਆਧਾਰ ਤੇ ਬੋਲੀ ਲੱਗੂਗੀ ਬਕਾਇਦਾ। ਕਹਿੰਦੇ ਠੀਕ ਹੈ। ਤੇ ਲਗਭਗ 12 ਕਰੋੜ ਯੂਐਸਏ ਡਾਲਰ ਖਰਚੇਗੀ ਭਾਰਤ ਸਰਕਾਰ। ਵਾਓ। ਮਤਲਬ ਤੁਸੀਂ ਇਹ ਦੇਖੋ ਕਿ 986 ਕਰੋੜ ਭਾਰਤੀ ਕਰੰਸੀ ਦੇ ਵਿੱਚ 986 ਕਰੋੜ ਖਰਚ ਕੇ, ਡਾਲਰਾਂ ਦੇ ਵਿੱਚ 12 ਕਰੋੜ ਖਰਚ ਕੇ ਇਹਨਾਂ ਨੇ ਪੈਗਾਸਸ ਵਰਗਾ ਨਵਾਂ ਜਸੂਸ ਖਰੀਦਣਾ। ਇਹ 986 ਕਰੋੜ ਦੇ ਨਾਲ ਰੁਜ਼ਗਾਰ ਨਹੀਂ ਖਰੀਦਣਾ, ਇਹਦੇ ਨਾਲ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦੇਣਾ, ਇਹਦੇ ਲਈ ਤੁਹਾਡੇ ਲਈ ਪਬਲਿਕ ਟਰਾਂਸਪੋਰਟ ਵਧੀਆ ਨਹੀਂ ਕਰਨੀ, ਇਹਦੇ ਨਾਲ ਪੁਲ, ਗਲੀਆਂ, ਨਾਲੀਆਂ, ਸੜਕਾਂ ਨਹੀਂ ਬਣਾਉਣੀਆਂ, ਇਹਦੇ ਨਾਲ ਰੁਜ਼ਗਾਰ ਦੇ ਸਾਧਨ ਨਹੀਂ ਪੈਦਾ ਕਰਨੇ, ਇਹਦੇ ਨਾਲ ਕੋਈ ਵਿਕਾਸ ਨਹੀਂ ਕਰਨਾ, ਇਹਦੇ ਨਾਲ ਭ੍ਰਸ਼ਟਾਚਾਰੀ ਨਹੀਂ ਮਕਾਉਣੀ, ਸੋ ਇਹਦੇ ਨਾਲ ਜਸੂਸੀ ਕਰਨੀ ਹੈ। ਇਹ ਕਿਹੜਾ ਵਿਕਾਸ ਦਾ ਮਾਡਲ? ਪਹਿਲੀਆਂ ਸਰਕਾਰਾਂ ਇੰਦਰਾ ਦੇ ਸਮੇਂ ਕਹਿੰਦੇ ਜੀ ਅਖਬਾਰਾਂ ਨੂੰ ਕੰਟਰੋਲ ਕਰ ਲਓ, ਲੈਂਡਲਾਈਨ ਫੋਨ ਵਾਲੀ ਤਾਰ ਵਾਲਾ ਕਨੈਕਸ਼ਨ ਜੋੜ ਲਓ, ਹੈ ਨਾ, ਤੇ ਟੈਕਨੋਲੋਜੀ ਆ ਗਈ ਜੀ, ਆ ਫੋਨ ਸੁਣਨੇ ਸ਼ੁਰੂ ਕਰ ਦਿਓ, ਫੋਨ ਟੇਪ ਕਰਨੇ ਸ਼ੁਰੂ ਕਰ ਦਿਓ। ਤੇ ਹੁਣ ਇੱਥੇ ਤੱਕ ਆ ਗਏ ਕਿ ਇਹਦੇ ਰਾਹੀਂ ਤੁਹਾਡੇ ਫੋਨ ਦੀ ਗੈਲਰੀ 'ਚ ਪਈ ਫੋਟੋ, ਤੁਹਾਡੀ ਈਮੇਲ ਚੈੱਕ ਵੀ ਕਰ ਸਕਦੇ ਨੇ, ਪੜ੍ਹ ਵੀ ਸਕਦੇ ਨੇ, ਉੱਥੋਂ ਕਿਸੇ ਨੂੰ ਸੁਨੇਹਾ ਪਾ ਵੀ ਸਕਦੇ ਨੇ, ਸਾਰਾ ਕੁਝ। ਕਈਆਂ ਨੂੰ ਲੱਗਦਾ ਕਿ ਸ਼ਾਇਦ ਇੰਟਰਨੈਟ ਤੇ ਗੱਲ ਕਰ ਰਹੇ ਹਾਂ, ਸ਼ਾਇਦ ਅਸੀਂ WhatsApp ਤੇ ਗੱਲ ਕਰ ਰਹੇ, ਸੁਣੇ ਨਹੀਂ ਹੁੰਦਾ। ਇਹ ਆਪਣੇ ਆਪ ਨੂੰ ਉਹੀ ਭੁਲੇਖਾ ਹੀ ਹੈ। ਬਿਲਕੁਲ, ਜਿਨ੍ਹਾਂ ਨੇ ਸੁਣਨਾ ਉਹਨਾਂ ਨੇ ਸਾਰਾ ਕੁਝ ਸੁਣਨਾ। ਸੋ ਇਸ ਲਈ ਭਾਰਤ ਸਰਕਾਰ ਬਕਾਇਦਾ ਤੌਰ ਤੇ 2024 ਦੀਆਂ ਚੋਣਾਂ ਤੋਂ ਪਹਿਲਾਂ ਆਪਣਾ ਨਵਾਂ ਜਸੂਸ ਮਤਲਬ ਕਿ ਲੋਕਾਂ ਦੇ ਮੋਬਾਈਲ ਤੱਕ ਪਹੁੰਚਦਾ ਕਰਨਾ ਚਾਹੁੰਦਾ। ਔਰ ਇਹੋ ਜਿਹਾ ਜਸੂਸ ਹੈ ਜੀ ਜਿਹਦੇ ਲਈ ਕਹਿੰਦੇ ਕਿ ਤੁਹਾਨੂੰ ਕੋਈ ਸੌਫਟਵੇਅਰ ਡਾਊਨ ਕਰਨ ਦੀ ਲੋੜ ਨਹੀਂ, ਕੋਈ ਐਪ ਡਾਊਨਲੋਡ ਕਰਨ ਦੀ ਲੋੜ ਨਹੀਂ, ਕਿ ਤੁਹਾਨੂੰ ਕੋਈ ਕਹੇ ਜਾਂ ਕੋਈ ਲਿੰਕ ਆ ਜਾਵੇ ਨਾ। ਤੁਹਾਡੇ ਫੋਨ ਤੇ ਜੇ ਇੱਕ ਘੰਟੀ ਵੀ ਵੱਜ ਗਈ ਨਾ ਮਿਸ ਕਾਲ ਦੀ ਜੀ, ਤਾਂ ਇਹਨੇ ਆਪਣੇ ਆਪ ਤੁਹਾਡੇ ਫੋਨ 'ਚ ਇੰਸਟਾਲ ਹੋ ਜਾਣਾ। ਤੇ ਉਹ ਇਹੋ ਜਿਹਾ ਤੁਸੀਂ ਡਿਲੀਟ ਕਰੋ, ਡਿਲੀਟ ਨਹੀਂ ਹੁੰਦਾ, ਨਾ ਤੁਹਾਨੂੰ ਸ਼ਾਇਦ ਪਤਾ ਵੀ ਨਾ ਲੱਗੇ ਕਿ ਤੁਹਾਡੇ ਫੋਨ 'ਚ ਇੰਸਟਾਲ ਹੋ ਗਿਆ। ਤੇ ਫਿਰ ਉਹ ਤੋਂ ਬਾਅਦ ਸਾਰਾ ਕੁਝ ਤੁਹਾਡੀ ਜਾਣਕਾਰੀ। ਸੋ ਇਹਦੇ ਲਈ ਬਕਾਇਦਾ ਤੌਰ ਤੇ ਤਿਆਰੀ ਹੈ ਜੀ। ਕਹਿੰਦੇ ਕਿ 12 ਕੰਪਨੀਆਂ ਨਾਲ ਡੀਲ ਚੱਲ ਰਹੀ ਹੈ ਤੇ ਇਹਦੇ ਵਿੱਚ ਸਭ ਤੋਂ ਜ਼ਿਆਦਾ ਗ੍ਰੀਸ ਔਰ ਇਜ਼ਰਾਈਲੀ ਕੰਪਨੀਆਂ ਨੇ। ਉਹਨਾਂ ਦੇ ਉੱਤੇ ਸਰਕਾਰ ਕਹਿੰਦੇ ਜਾਣਾ ਚਾਹੁੰਦੀ ਹੈ ਕਿ ਜੇ ਇਜ਼ਰਾਈਲੀ ਕੰਪਨੀਆਂ ਵਾਲਾ ਮਿਲ ਜਾਵੇ ਤਾਂ ਕਮਾਲ ਹੀ ਕਮਾਲ ਆ, ਨਹੀਂ ਤਾਂ ਆਸਟ੍ਰੇਲੀਆ ਵੀ ਲਾਈਨ ਦੇ ਵਿੱਚ ਆ, ਇਟਲੀ ਵਾਲਾ ਵੀ, ਫਰਾਂਸ ਵਾਲੇ ਵੀ, ਇਹਨਾਂ ਦੀਆਂ ਕੰਪਨੀਆਂ ਵੀ ਕਈ ਲਾਈਨ 'ਚ ਨੇ। ਪਰ ਗ੍ਰੀਸ ਔਰ ਇਜ਼ਰਾਈਲ ਦੀਆਂ ਕੰਪਨੀਆਂ ਕਹਿੰਦੇ ਦੌੜ ਸਭ ਤੋਂ ਮੂਹਰੇ ਨੇ। ਤੇ ਖਾਸ ਕਰਕੇ ਇਜ਼ਰਾਈਲੀ ਕੰਪਨੀਆਂ ਪ੍ਰਤੀ ਪਤਾ ਨਹੀਂ ਕਮਿਸ਼ਨ ਵੱਧ ਮਿਲਣਾ ਉੱਥੋਂ ਅਫਸਰਾਂ ਨੂੰ, ਪਤਾ ਨਹੀਂ ਉਹ ਜ਼ਿਆਦਾ ਹਾਈਟੈਕ ਹੈ ਨਾ, ਪਤਾ ਨਹੀਂ ਉਹ ਭਰੋਸੇਮੰਦ ਹੈ, ਮੋਦੀ ਜੀ ਨੇ ਚੈੱਕ ਕੀਤਾ ਹੋਇਆ। ਸੋ ਜੋ ਵੀ ਹੋਵੇ, ਪਰ ਇਹ ਕਹਿੰਦੇ 2024 ਤੋਂ ਪਹਿਲਾਂ ਖਰੀਦਣ ਦੀ ਤਿਆਰੀ ਹੈ ਤੇ ਉਹਨੂੰ ਲਾਗੂ ਕਰਾਉਣ ਦੀ ਤਿਆਰੀ ਹੈ। ਸੋ ਇਹ ਵਿਕਾਸ ਕਰਨਾ ਜੀ। ਮਤਲਬ ਇਹ ਜੋ ਅੱਜ ਤੱਕ ਨਹੀਂ ਹੋਇਆ, ਸਰਕਾਰਾਂ ਜਿਹੜੀਆਂ ਕਹਿੰਦੀਆਂ ਨੇ ਜੀ ਮਤਲਬ ਕਿ ਅਸੀਂ ਨਵੀਂ ਪਹਿਲ ਕਦਮੀ ਕੀਤੀ ਹੈ, ਸ਼ਾਇਦ ਇਹ ਉਹ ਪਹਿਲ ਕਦਮੀ ਹੋਗੀ ਕਿ 986 ਕਰੋੜ ਰੁਪਇਆ ਦੇਸ਼ ਦਾ ਖੂਹ ਖਾਤੇ ਪਾ ਕੇ ਖਰੀਦਣਾ ਇੱਕ ਜਸੂਸ।
ਜੀ, ਜੀ। ਦੀਪਕ ਜੀ, ਜਦੋਂ ਆਪਾਂ ਹੁਣੇ ਜਾਸੂਸੀ ਦੀ ਇਹ ਗੱਲ ਕਰਦੇ ਹਾਂ, ਪੈਗਾਸਸ ਦੀ ਪੁਰਾਣੇ ਦੀ ਗੱਲ ਕਰ ਲਈਏ, ਕੀ ਉਸ ਉੱਤੇ ਕੋਈ ਕਾਰਵਾਈ ਹੋਈ? ਸਰਕਾਰ ਦਾ ਨਹੀਂ ਕੋਈ ਨਹੀਂ 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 ਸਪਸ਼ਟੀਕਰਨ, ਨਹੀਂ ਕੋਈ ਨਹੀਂ ਕੁਛ? ਰੌਲਾ ਰੌਲਾ ਰੱਪਾ ਪੈ ਲਿਆ, ਇਹ ਉਵੇਂ ਦਾ ਹੀ ਰੌਲਾ ਰੱਪਾ ਜਿਵੇਂ ਅਡਾਨੀ ਦਾ ਰੌਲਾ ਪੈ ਲਿਆ। ਹੂੰ, ਇਹ ਉਵੇਂ ਹੀ ਠੀਕ ਹੈ। ਹੈ। ਅਡਾਨੀ ਵਾਲੇ ਮਸਲੇ ਤੇ ਕਿ LIC ਦੇ ਪੈਸੇ ਕਿਹਨੂੰ ਪੁੱਛ ਕੇ ਲਾਏ ਸੀ, SBI ਦੇ ਪੈਸੇ ਕਿਹਨੂੰ ਪੁੱਛ ਕੇ ਲਾਏ ਸੀ, RBI ਹੂੰ, ਨੂੰ ਡੁਬਾਉਣ ਦੇ ਕਿਨਾਰੇ ਕਿਉਂ ਲਿਆਂਦਾ, ਕਿਹਨੇ ਸਹਿਮਤੀ ਦਿੱਤੀ, ਕਿਵੇਂ ਇੱਥੇ ਇੰਨੀਆਂ ਕੰਪਨੀਆਂ ਦੀ ਉਹ ਹੋਈ, ਉਹ ਸਾਰਾ ਕੁਝ ਕੋਈ ਜਵਾਬ ਹੀ ਨਹੀਂ। ਹੂੰ, 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 ਉਹਦੇ ਪਰ ਚਰਚਾ ਵੀ ਨਹੀਂ ਕਰਨਾ ਚਾਹੁੰਦੀ ਸਾਡੀ ਸੰਸਦ, ਉਹਦੇ ਉੱਤੇ ਹੂੰ, ਭਾਰਤ ਸਰਕਾਰ ਗੱਲ ਵੀ ਨਹੀਂ ਕਰਨਾ ਚਾਹੁੰਦੀ। ਮਤਲਬ ਦੇਸ਼ ਨੂੰ ਸ਼ੰਕੇ ਸ਼ੋਭੇ ਨੇ, ਦੇਸ਼ ਨੂੰ ਲੱਗ ਰਿਹਾ ਕਿ ਸਾਡਾ ਪੈਸਾ ਡੁੱਬ ਜਾਣਾ, LIC ਵਰਗਾ ਭਰੋਸਾ ਡੁੱਬਦਾ ਤਾਂ ਕਿੰਨੇ ਲੋਕਾਂ ਦੇ ਮਨਾਂ ਨੂੰ ਠੇਸ ਪਹੁੰਚਦੀ ਹੈ, ਤੇ ਤੁਸੀਂ ਉਹਦੀ ਸਫਾਈ ਦੇਣ ਲਈ ਵੀ ਤਿਆਰ ਨਹੀਂ। ਹੂੰ, ਇਸ ਲਈ ਇਹਦੇ ਪਰ ਕਿਉਂ ਚਰਚਾ ਕਰਨਗੇ ਜਿਹਦੇ ਵਿੱਚ ਸਿੱਧੇ ਆਪ ਡਾਇਰੈਕਟ ਕਰਦੇ ਹੋਣ, ਉਹ ਤਾਂ ਫੇਰ ਦੂਜੀ ਕੰਪਨੀ ਦੇ ਹਵਾਲੇ ਨਾਲ ਸੀ। ਜੀ। ਮੈਨੂੰ ਇਦਾਂ ਕਦੀ-ਕਦੀ ਲੱਗਦਾ ਵੀ ਉੱਥੇ ਲੋਕਾਂ ਨੂੰ ਅਜਿਹੀਆਂ ਚੀਜ਼ਾਂ ਦਾ ਫ਼ਰਕ ਪੈਂਦਾ ਨਹੀਂ। ਹਾਂ, ਜਿੰਨੀ ਦੇਰ ਤੱਕ ਵਿਰੋਧੀਆਂ ਤੇ ਵਰਤੀ ਜਾਓ, ਉਦੋਂ ਠੀਕ ਆ। ਜਦੋਂ ਆਪਣੇ ਹਾਂ, ਤੇ ਪੈਂਦੀ ਆ, ਫਿਰ ਇਹਨਾਂ ਨੂੰ ਦੁੱਖ ਲੱਗਦਾ ਆ। ਬਿਲਕੁਲ ਮੇਬੀ। ਬਿਲਕੁਲ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ।